बिस्मिल्लाहिर्रहमानिर्रहीम। मनशायात आप दा असल नाम मुहम्मद मनशा है, पर इलम ते अदब दी दुनिया विच मनशायात दे नां नाल शोहरत हासल कीती। मनशायात होरां 5 सैप्टेंबर 1937 ईस्वी नूं ज़िला शेखपुरा विच हकीम नज़ीर अहमद होरां दे घर पैदा होए ते BA तक तलीम शेखपुरा विच हासल कीती ते 1967 विच MA उर्दू, 1973 विच MA पंजाबी दा इम्तिहान पंजाब यूनिवर्सिटी तो पास करन मगरों दारुल हुकूमत इस्लामाबाद दे तरक्याती इदारे CDA विच अफसर आला शिकायत दे अहुदे तो रिटायर हो गए। ਹੁਣ ਤੀਕਰ ਉਹਨਾਂ ਦੇ ਉਰਦੂ ਅਫਸਾਨਿਆਂ ਦੇ ਜਿਹੜੇ ਮਜਮੂਏ ਸਾਹਮਣੇ ਆਏ ਨੇ ਉਹਨਾਂ ਵਿੱਚ ਬੰਦ ਮੁੱਠੀ ਮੇ ਜੁਗਨੂ, ਮਾਸ ਔਰ ਮਿੱਟੀ, ਖਲਾ ਅੰਦਰ ਖਲਾ, ਵਕਤ ਸਮੰਦਰ, ਦਰਖਤ ਆਦਮੀ ਸ਼ਾਮਿਲ ਹੈ। ਪੰਜਾਬੀ ਵਿੱਚ ਉਹਨਾਂ ਦੀਆਂ ਕਹਾਣੀਆਂ ਦਾ ਇੱਕ ਮਜਮੂਆ ਵਗਦਾ ਪਾਣੀ ਹੈ। ਇਸ ਤੋਂ ਅੱਡ ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਸ਼ਾਇਆ ਹੋ ਚੁੱਕਿਆ ਹੈ। ਮਨਸ਼ਾਯਾਤ ਨੇ ਪੰਜਾਬੀ ਕਹਾਣੀ ਵਿੱਚ ਨਵੇਂ ਰਵੱਈਆਂ ਅਤੇ ਰੋਜ਼ਾਨਾ ਨੂੰ ਮੁਤਾਰਫ ਕਰਵਾਇਆ ਹੈ। ਉਹਨਾਂ ਦੇ ਮੌਜ਼ੂ ਸਾਡੀ ਰਹਿਤਲ ਦੇ ਬੜੇ ਨੇੜੇ ਅਤੇ ਇਨਸਾਨੀ ਹਯਾਤੀ ਦੇ ਮਸਲਿਆਂ ਨਾਲ ਤਲਕ ਰੱਖਦੇ ਨੇ। ਇੱਕ ਪੁਖਤਾ ਕਹਾਣੀਕਾਰ ਉਹਨਾਂ ਦਾ ਅਫਸਾਨਾ ਖੋਪੜੀਆਂ ਅਤੇ ਆਲਣੇ ਮਾਹਨਾਮਾ ਲਹਿਰਾਂ ਦੇ ਮਨਸ਼ਾਯਾਤ ਨੰਬਰ ਵਿੱਚੋਂ ਲਿਆ ਗਿਆ ਹੈ। ਇਹਦੇ ਵਿੱਚ ਪਲਾਟ, ਮੌਜ਼ੂ, ਜ਼ੁਬਾਨ ਅਤੇ ਬਿਆਨ, ਮੰਜ਼ਰ ਨਿਗਾਰੀ ਅਤੇ ਅਖਲਾਕੀ ਕਦਰਾਂ ਦੀ ਸੋਹਣੀ ਵੰਗੀ ਇਹ ਮਨਸ਼ਾਯਾਤ 2011 ਵਿੱਚ ਅੱਲਾ ਨੂੰ ਪਿਆਰੇ ਹੋ ਗਏ। ਖੋਪੜੀਆਂ ਤੇ ਆਲਣੇ। ਪੱਕੀ ਸੜਕ ਤੋਂ ਦਲੇਰਪੁਰ 8 ਮੀਲ ਸੀ। ਦਲੇਰਪੁਰ ਜਾਣ ਲਈ 111ਵੀਂ ਮੀਲ ਪੱਥਰ ਕੋਲ ਟਾਂਗਿਆਂ ਦਾ ਅੱਡਾ ਸੀ, ਜਿਹੜਾ ਸਿਰਫ ਨਾਂ ਦਾ ਹੀ ਅੱਡਾ ਸੀ। ਇੱਕਾ ਦੁੱਕਾ ਟਾਂਗਾ ਦਲੇਰਪੁਰ ਜਾਣ ਲਈ ਇੱਥੋਂ ਲੱਭ ਜਾਂਦਾ, ਹੋਰ ਅੱਡੇ ਵਾਲੀ ਗੱਲ ਉਹਦੇ ਵਿੱਚ ਕੋਈ ਨਹੀਂ ਸੀ। ਉਂਝ ਸ਼ਾਮੋਂ ਪਹਿਲਾਂ ਇੱਥੇ ਕੁਝ ਬੱਸਾਂ ਤੇ ਲਹਿਣ ਚੜ੍ਹਨ ਵਾਲਿਆਂ ਦੀ ਵਜ੍ਹਾ ਤੋਂ ਰੌਣਕ ਹੋ ਜਾਂਦੀ ਸੀ, ਪਰ ਸ਼ਾਮ ਦਾ ਹਨੇਰਾ ਖਿੰਡਦਿਆਂ ਹੀ ਇਹ ਅੱਡਾ ਚਾਰ ਚੁਫੇਰੇ ਦੀ ਉਜਾੜ ਦਾ ਇੱਕ ਹਿੱਸਾ ਬਣ ਜਾਂਦਾ। ਉਹਨੂੰ ਇਹ ਵੀ ਦੱਸਿਆ ਗਿਆ ਸੀ ਕਿ ਭਈ ਸ਼ਾਮ ਤੋਂ ਪਹਿਲਾਂ ਅੱਪੜ ਜਾਏ, ਨਹੀਂ ਤੇ ਦਲੇਰਪੁਰ ਕੋਈ ਬੰਦਾ ਜਿਹੜਾ ਉਹਨੂੰ ਲੈਣ ਆਇਆ ਹੋਵੇਗਾ ਸ਼ਾਮੋਂ ਪਿੱਛੇ ਉਹਦੀ ਉਡੀਕ ਵਿੱਚ ਬੈਠਾ ਨਹੀਂ ਰਹੇਗਾ। ਉਹਨੇ ਸ਼ਾਮੋਂ ਪਹਿਲਾਂ ਅੱਪੜਨ ਦੀ ਕੋਸ਼ਿਸ਼ ਕੀਤੀ, ਪਰ ਬੱਸ ਖਰਾਬ ਹੋ ਜਾਣ ਦੀ ਵਜ੍ਹਾ ਤੋਂ ਚੰਗੀ ਭਲੀ ਕਵੇਲ ਹੋ ਗਈ। ਉਹ ਗੱਲ ਹੋਈ ਜਿਹਦਾ ਡਰ ਸੀ। ਜਦੋਂ ਉਹ ਦਲੇਰਪੁਰ ਜਾਣ ਵਾਲੀ ਕੱਚੀ ਸੜਕ ਦੇ ਕੰਢੇ ਉਜਾੜ ਅੱਡੇ ਉੱਤੇ ਉਤਰਿਆ ਤੇ ਸ਼ਾਮ ਦਾ ਹਨੇਰਾ ਗੂੜਾ ਹੋ ਚੁੱਕਿਆ ਸੀ। ਉੱਥੇ ਬੰਦਾ ਨਾ ਬੰਦੇ ਦੀ ਜ਼ਾਤ। ਉਹਨੇ ਇੱਧਰ ਉੱਧਰ ਧਿਆਨ ਮਾਰਿਆ ਤੇ ਹਰ ਪਾਸੇ ਹਨੇਰਾ ਤੇ ਚੁੱਪ ਦਾ ਰਾਜ ਸੀ। ਉਹ ਬੜਾ ਪਰੇਸ਼ਾਨ ਹੋ ਗਿਆ। ਹਨੇਰੇ ਵਿੱਚ ਲੁਕਿਆ ਹੋਇਆ ਤੇ ਗੱਟੇ ਨਾਲ ਭਰਿਆ ਹੋਇਆ 8 ਮੀਲ ਦਾ ਪੰਧ ਹੁਣ ਉਹਨੂੰ ਪੈਦਲ ਤੈਅ ਕਰਨਾ ਪੈਣਾ ਸੀ। ਖਬਰੇ ਦਲੇਰਪੁਰ ਦੇ ਨੰਬਰਦਾਰਾਂ ਨੂੰ ਉਹਦਾ ਖਤ ਨਹੀਂ ਸੀ ਮਿਲਿਆ, ਜਾਂ ਖਬਰੇ ਉਹ ਲੋਕ ਆਏ ਹੋਣ ਤੇ ਉਡੀਕ ਕੇ ਪਰਤ ਗਏ ਹੋਣ। ਪੈਦਲ ਚੱਲਣ ਤੇ ਸਮਾਨ ਚੁੱਕਣ ਦੀ ਉਹਨੂੰ ਪਰਵਾਹ ਨਹੀਂ ਸੀ। ਜੇ ਰਾਹ ਵਿੱਚ ਲੁੱਟਿਆ ਜਾਣ ਦਾ ਡਰ ਨਾ ਹੁੰਦਾ। ਉਹਨੂੰ ਦੱਸਿਆ ਗਿਆ ਪਈ ਇਸ ਇਲਾਕੇ ਵਿੱਚ ਚੋਰੀਆਂ ਤੇ ਡਾਕੇ ਆਮ ਸਨ ਤੇ ਪਾਂਧੀਆਂ ਯਾਨੀ ਰਾਹੀਆਂ ਨੂੰ ਲੁੱਟ ਲੈਣਾ ਨਿੱਤ ਦੀ ਗੱਲ ਸੀ। ਰਾਹੀਆਂ, ਬੱਸਾਂ ਤੇ ਸਵਾਰੀਆਂ ਦੇ ਲੁੱਟੀਆਂ ਜਾਣ ਦੀਆਂ ਖਬਰਾਂ ਉਹ ਅਖਬਾਰ ਵਿੱਚ ਪੜ੍ਹਦਾ ਰਹਿੰਦਾ ਸੀ। ਉਹਦੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ ਵੀ ਉਹ ਕੀ ਕਰੇ। ਉਹਨੇ ਟੈਚੀ ਕੇਸ ਸੜਕ ਦੇ ਇੱਕ ਪਾਸੇ ਰੱਖ ਦਿੱਤਾ ਤੇ ਮੀਲ ਬੁਰਜੀ ਨਾਲ ਢੋਹ ਲਾ ਕੇ ਟਰਾਂਸਟਰ ਤੋਂ ਖਬਰਾਂ ਸੁਣਨ ਲੱਗ ਪਿਆ। ਖਬਰਾਂ ਸੁਣਦਿਆਂ ਉਹਨੂੰ ਸ਼ਹਿਰ ਦੀਆਂ ਬੱਤੀਆਂ, ਜਗਮਗ ਕਰਦੇ ਬਾਜ਼ਾਰ ਤੇ ਗਾਉਂਦੀਆਂ ਗੁਣਗੁਣਾਉਂਦੀਆਂ ਤੇ ਵਸਦੀਆਂ ਗਲੀਆਂ ਯਾਦ ਆਈਆਂ। ਆਪਣਾ ਘਰ ਯਾਦ ਆਇਆ, ਘਰ ਦੇ ਲੋਕੀ ਯਾਦ ਆਏ। ਅੱਬੇ ਹੋਰਾਂ ਸ਼ਾਮ ਦੀ ਨਮਾਜ਼ ਪੜ੍ਹ ਕੇ ਆ ਗਏ ਹੋਣਗੇ ਤੇ ਨੋਮੀ ਉਹਨਾਂ ਵਾਸਤੇ ਰੋਟੀਆਂ ਲਿਆ ਰਹੀ ਹੋਵੇਗੀ। ਹਮੀਦ ਸਕੂਲ ਦਾ ਕੰਮ ਕਰ ਲਿਆ ਹੋਵੇਗਾ। ਫਿਰ ਉਹਨੂੰ ਉਹ ਯਾਦ ਆ ਗਈ। ਆਖਣ ਲੱਗੀ, ਮੈਂ ਤੇਰੇ ਨਾਲ ਹਾਂ। ਉਹਨੇ ਆਖਿਆ, ਜਾ ਪਰਤ ਜਾ, ਮੇਰਾ ਪੈਂਡਾ ਖੋਟਾ ਨਾ ਕਰ। ਤੈਨੂੰ ਨਹੀਂ ਪਤਾ ਕਿ ਅੰਦਰੋਂ ਅਜੇ ਕੱਚਾ ਪਿੱਲਾ ਹਾਂ। ਮੈਨੂੰ ਅਜੇ ਹੋਰ ਅੱਗ ਦੀ ਲੋੜ ਏ ਤੇ ਤੂੰ ਕਿਵੇਂ ਆ ਗਈ ਏ? ਪਰਤ ਕਿਉਂ ਨਹੀਂ ਜਾਂਦੀ? ਫਿਰ ਉਹਨੂੰ ਹੋਟਲ 'ਤੇ ਬੈਠੇ ਯਾਰ ਬੇਲੀ ਯਾਦ ਆ ਗਏ।
ਮਜਲਿਸ ਲੱਗੀ ਹੋਵੇਗੀ। ਹੋਟਲ ਦੀ ਮੇਜ਼ 'ਤੇ ਮੁੱਕੇ ਮਾਰ ਕੇ ਮਜ਼ਦੂਰਾਂ, ਕਿਸਾਨਾਂ ਅਤੇ ਮਿਹਨਤਕਸ਼ਾਂ ਦੇ ਮਸਲਿਆਂ 'ਤੇ ਗਰਮ ਬਹਿਸ ਕਰ ਰਹੇ ਹੋਣਗੇ ਅਤੇ ਕੀ ਪਤਾ ਉਹਨੂੰ ਵੀ ਯਾਦ ਕਰ ਰਹੇ ਹੋਣਗੇ। ਸ਼ਹਿਰ ਦੀ ਆਰਾਮ ਵਾਲੀ ਜ਼ਿੰਦਗੀ ਛੱਡ ਕੇ ਉਹਨੇ ਪਿੰਡ ਦੇ ਲੋਕਾਂ ਦੀ ਖਿਦਮਤ ਦੇ ਕੰਮ ਦਾ ਜਿਹੜਾ ਅਮਲੀ ਤੌਰ 'ਤੇ ਕਦਮ ਚੁੱਕਿਆ, ਕੰਡ ਪਿੱਛੇ ਉਹਦੀ ਤਾਰੀਫ ਕਰਦੇ ਹੋਣਗੇ। ਉਹਨਾਂ ਦਾ ਖਿਆਲ ਆਉਂਦਿਆਂ ਹੀ ਉਹ ਖੁਸ਼ੀ ਅਤੇ ਵਡਿਆਈ ਦੇ ਜਜ਼ਬੇ ਨਾਲ ਹੱਸ ਪਿਆ। ਫਿਰ ਉਹਨੇ ਸੜਕ ਦੇ ਕੰਢੇ ਦੇ ਰੁੱਖਾਂ ਉੱਤੇ ਲਮਕਦੇ ਹੋਏ ਆਲ੍ਹਣੇ ਵੇਖੇ। ਉਹਨੂੰ ਇੰਝ ਲੱਗਾ ਜਿਵੇਂ ਚਿੜੀਆਂ ਦੇ ਆਲ੍ਹਣੇ ਨਹੀਂ, ਬੰਦਿਆਂ ਦੀਆਂ ਵੱਡੀਆਂ ਖੋਪੜੀਆਂ ਲਮਕ ਰਹੀਆਂ ਹੋਣ। ਉਹਨੇ ਆਪਣੀ ਖੋਪੜੀ ਨੂੰ ਢੋਹ ਕੇ ਵੇਖਿਆ ਕਿ ਉਹਦੇ ਨਾਲ ਹੀ ਸੀ। ਵਡਿਆਈ ਦੇ ਅਹਿਸਾਸ ਨਾਲ ਉਹਦੀ ਧੌਣ ਉੱਚੀ ਹੋ ਗਈ। ਫਿਰ 111ਵੇਂ ਮੀਲ ਦੀ ਬੁਰਜੀ ਦੇ ਆਲੇ ਦੁਆਲੇ ਖਿਲਰੇ ਹੋਇਆ ਹਨੇਰਾ ਵੇਖ ਕੇ ਆਪੋ ਆਪ ਨੀਵੀਂ ਹੋ ਗਈ। 5ਵੀਂ ਜਾਂ 6ਵੀਂ ਰਾਤ ਦਾ ਚੰਨ ਫਿੱਕਾ ਹਾਸਾ ਹੱਸ ਰਿਹਾ ਸੀ ਅਤੇ ਸੜਕ ਦੇ ਕੰਢਿਆਂ 'ਤੇ ਕਾਬਲੀ ਕਿੱਕਰ, ਟਾਹਲੀਆਂ ਅਤੇ ਆਲ੍ਹਣੇ ਵਾਲੇ ਰੁੱਖ ਸਹਿਮੇ ਖਲੋਤੇ ਸਨ ਅਤੇ ਡੱਡੂਆਂ, ਬੀਂਡਿਆਂ ਅਤੇ ਤ੍ਰਿੜੀਆਂ ਦੀਆਂ ਰਲੀਆਂ ਮਿਲੀਆਂ ਆਵਾਜ਼ਾਂ ਚੁੱਪ ਦੇ ਸੰਘ ਵਿੱਚ ਫਸ ਗਈਆਂ ਸਨ। ਖਬਰੇ ਕੋਈ ਬੱਸ ਆ ਜਾਏ, ਦਲੇਰਪੁਰ ਜਾਣ ਦਾ ਕੋਈ ਸਾਥ ਲੱਭ ਜਾਏ। ਸਿੱਧਰ ਦਾ ਇੱਕ ਟੀਟਣਾ ਚਮਕ ਰਿਹਾ ਹੈ। ਸਿੱਧਰ ਯਾਨੀ ਕਿ ਅਮੰਗ ਖੁਆਇਸ਼ ਦਾ। ਸੜਕ ਉਜਾੜ ਅਤੇ ਰਾਤ ਤੋਂ ਡਰਦੀ ਮਾਰੀ ਧਰਤੀ ਦੇ ਸੀਨੇ ਨਾਲ ਚੰਬੜੀ ਹੋਈ ਹੈ। ਇੱਕਾ ਦੁੱਕਾ ਬੱਸਾਂ ਅਤੇ ਟਰੱਕ ਗਵਾਚੀ ਹੋਈ ਸੜਕ ਦਾ ਖੁਰਾ ਕੱਢਦੇ ਫਿਰਦੇ ਸਨ। ਕਿਸੇ ਟਰੱਕ ਜਾਂ ਬੱਸ ਦੀਆਂ ਬੱਤੀਆਂ ਦਾ ਚਾਨਣ ਆਤਿਸ਼ਬਾਜ਼ੀ ਦੇ ਚਾਨਣ ਵਾਂਗੂ ਉੱਤੇ ਟੁਰ ਜਾਂਦਾ ਅਤੇ ਮੀਲ ਪੱਥਰ ਦੇ 111 ਦੇ ਤਿੰਨੇ ਹਿੱਸੇ ਮੀਲ ਪੱਥਰ ਤੋਂ ਵੱਖ ਹੋ ਕੇ ਸੜਕ ਦੇ ਕੰਢੇ 'ਤੇ ਖਲੋ ਜਾਂਦੇ ਅਤੇ ਵੇਖਦਿਆਂ 3 ਨਕਾਬਪੋਸ਼ ਡਾਕੂ ਬਣ ਜਾਂਦੇ, ਜਿਹੜੇ ਕਿਸੇ ਬੱਸ ਨੂੰ ਲੁੱਟਣ ਲਈ ਹਥਿਆਰ ਬਣ ਕੇ ਖਲੋਤੇ ਹੋਣ। ਇੱਕ ਵਾਰੀ ਉਹਦਾ ਜੀਅ ਕੀਤਾ ਵੀ ਉਹ ਕਿਸੇ ਪਾਸਿਓਂ ਆਵਣ ਅਤੇ ਕਿਸੇ ਪਾਸੇ ਜਾਵਣ ਵਾਲੀ ਬੱਸ ਜਾਂ ਟਰੱਕ ਵਿੱਚ ਸਵਾਰ ਹੋ ਜਾਏ ਅਤੇ ਸੜਕ ਦੇ ਨੇੜੇ ਕਿਸੇ ਬਸਤੀ ਜਾਂ ਪਿੰਡ ਵਿੱਚ ਰਾਤ ਗੁਜ਼ਾਰ ਕੇ ਅਗਲੇ ਦਿਨ ਦਲੇਰਪੁਰ ਚਲਾ ਜਾਏ। ਪਰ ਇਹ ਖਿਆਲ ਆਉਂਦਿਆਂ ਹੀ ਹੋਟਲ ਦੀ ਮੇਜ਼ 'ਤੇ ਬੈਠੇ ਮੁੱਕੇ ਮਾਰ ਕੇ ਬਹਿਸਾਂ ਕਰ ਰਹੇ ਹੋਏ ਸਾਰੇ ਯਾਰ ਤਾਵੜੀਆਂ ਮਾਰ ਕੇ ਹੱਸਣ ਲੱਗ ਪਏ ਅਤੇ ਉਹਨੂੰ ਸਮਝਾਇਆ ਪਈ ਚਾਨਣੀਆਂ ਸੜਕਾਂ ਛੱਡ ਕੇ ਹਨੇਰੇ ਘੱਟੇ ਭਰੀਆਂ ਰਾਹਾਂ 'ਤੇ ਟੁਰਨਾ ਬੜੀ ਔਖੀ ਗੱਲ ਏ। ਉਹਨਾਂ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਅੰਦੇਸ਼ਿਆਂ ਦਾ ਇਜ਼ਹਾਰ ਕੀਤਾ, ਪਰ ਗੱਲ 'ਤੇ ਅੜਿਆ ਰਿਹਾ। ਉਹ ਬਨਾਵਟੀ, ਮਸ਼ੀਨੀ ਅਤੇ ਝੂਠੀ ਜ਼ਿੰਦਗੀ ਦੀ ਝੋਲੀ ਵਿੱਚੋਂ ਨਿਕਲ ਕੇ ਖੇਤਾਂ ਅਤੇ ਪੈਲੀਆਂ ਵਿੱਚ ਸੱਚੀ ਅਤੇ ਅਸਲੀ ਜ਼ਿੰਦਗੀ ਦਾ ਮੂੰਹ ਵੇਖਣਾ ਚਾਹੁੰਦਾ ਸੀ ਅਤੇ ਆਪਣੀ ਐਸ ਸੱਧਰ ਨੂੰ ਪੂਰਾ ਕਰਨ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇ ਸਕਦਾ ਸੀ। ਉਹ ਪਿੰਡਾਂ ਦੀ ਵਸੋਂ, ਰਹਿਤ ਬਹਿਤ ਅਤੇ ਸਕਾਫਤ ਨੂੰ ਨੇੜਿਓਂ ਵੇਖਣਾ, ਇਲਮ ਦੇ ਚਾਨਣ ਅਤੇ ਦੁੱਖ ਸੁੱਖ ਦੀ ਇੱਕੋ ਜਿਹੀ ਵੰਡ ਕਰਨਾ ਚਾਹੁੰਦਾ ਸੀ। ਇਸ ਲਈ ਉਹਨੂੰ ਬਾਲਗਾਂ ਦੀ ਤਾਲੀਮ ਦੇ ਸਿਲਸਿਲੇ ਵਿੱਚ ਦਲੇਰਪੁਰ ਜਾਣ ਦਾ ਮੌਕਾ ਹੱਥ ਆਇਆ ਅਤੇ ਉਹਨੇ ਉਹਨਾਂ ਦੀ ਮੁਖਾਲਫਤ ਦੀ ਪਰਵਾਹ ਕੀਤਿਆਂ ਬਗੈਰ ਹਾਂ ਕਰ ਦਿੱਤੀ। ਉਹ ਤਾਂ ਇੰਨਾ ਖੁਸ਼ ਸੀ ਕਿ ਉਹਦਾ ਜੀਅ ਕਰਦਾ ਸੀ ਕਿ ਸਾਰੇ ਸ਼ਹਿਰ ਦਾ ਚਾਨਣ ਲੈ ਕੇ ਉੱਡ ਕੇ ਪਿੰਡ ਪਹੁੰਚ ਜਾਏ ਅਤੇ ਪਿੰਡਾਂ ਬਾਰੇ ਬੜੀਆਂ ਉਮੀਦਾਂ ਰੱਖਦਾ ਸੀ। ਕਹਾਣੀਆਂ, ਫਿਲਮਾਂ, ਰਵਾਇਤਾਂ ਅਤੇ ਲੋਕ ਤਮਾਸ਼ਿਆਂ ਵਾਲਾ ਜਾਲਾ ਹਟਾ ਕੇ ਪੇਂਡੂ ਰਹਿਤਲ ਦੀ ਸੱਚੀ ਅਤੇ ਪਾਕ ਸਾਫ਼ ਤਸਵੀਰ ਆਪਣੀਆਂ ਅੱਖਾਂ ਵਿੱਚ ਵੇਖਣਾ ਚਾਹੁੰਦਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਸ਼ਹਿਰ 'ਤੇ ਆਰਾਮ ਅਤੇ ਸਤਾਇਸ਼ ਦਾ ਕੋਈ ਖਿਆਲ ਉਹਦਾ ਰਾਹ ਡਕੇ ਜਾਂ ਕਿਸੇ ਤਰ੍ਹਾਂ ਦਾ ਖੌਫ ਜਾਂ ਵਸਵਸਾ ਉਹਦੇ ਦਿਲ ਜਾਂ ਦਿਮਾਗ ਵਿੱਚ ਸਮਾਏ। ਪਰ ਖੌਫ ਕੱਪੜਿਆਂ ਉੱਤੇ ਜੰਮੀ ਧੂੜ ਨਹੀਂ ਹੁੰਦਾ, ਉਹਨੂੰ ਝਾੜ ਦਿੱਤਾ ਜਾਏ। ਖੌਫ ਦਾ ਜਾਲਾ ਹੱਥ ਨਹੀਂ ਆਉਂਦਾ, ਉਹਨੂੰ ਵਲੇਟ ਕੇ ਇੱਕ ਪਾਸੇ ਸੁੱਟ ਦਿੱਤਾ ਜਾਏ। ਖੌਫ ਅਤੇ ਡਰ ਬੰਦੇ ਦੇ ਅੰਦਰ ਉੱਗਦਾ ਹੈ ਅਤੇ ਫਿਰ ਨੀਲੀ ਧਾਰ ਤਰ੍ਹਾਂ ਪੂਰੇ ਜੁੱਸੇ ਨੂੰ ਜਕੜ ਲੈਂਦਾ ਹੈ। 111ਵੇਂ ਮੀਲ ਦੀ ਬੁਰਜੀ ਕੋਲ ਖਲੋਤਿਆਂ ਉਹਨੇ ਆਪਣੇ ਜੁੱਸੇ ਦੇ 4 ਚਫੇਰੇ ਖਿਲਰੀ ਹੋਈ ਨੀਲੀ ਧਾਰ ਨੂੰ ਆਪਣੇ ਇਰਾਦੇ ਦੀ ਦਾਤਰੀ ਨਾਲ ਤਰੁੰਡਿਆ ਅਤੇ ਅਟੈਚੀ ਕੇਸ ਚੁੱਕ ਕੇ ਦਲੇਰਪੁਰ ਜਾਣ ਲਈ ਕੱਚੀ ਸੜਕ 'ਤੇ ਚੱਲ ਪਿਆ। ਸੜਕ ਦੇ ਦੋਹਾਂ ਪਾਸੇ ਉੱਚੇ ਛਾਂ ਕਰਦੇ ਰੁੱਖ, ਬੰਦਿਆਂ ਦੀਆਂ ਖੋਪੜੀਆਂ ਹਾਰ ਕੰਬਦੇ ਹੋਏ ਆਲ੍ਹਣੇ ਅਤੇ ਸ਼ੂਕਦੀਆਂ ਝਾੜੀਆਂ, ਮੁੰਜੀਆਂ ਦੇ ਪਾਣੀ ਭਰੀਆਂ ਪੈਲੀਆਂ ਸਨ ਅਤੇ ਹਵਾ ਵਿੱਚ ਘੱਟੇ ਅਤੇ ਮੁੰਜੀ ਦੀ ਖੁਸ਼ਬੂ ਅਤੇ ਪੈਲੀਆਂ ਵਿੱਚ ਪਾਣੀ ਦੀ ਹਵਾ ਰਲੀ ਹੋਈ ਸੀ। ਕਦੀ ਹਨੇਰੇ ਵਿੱਚ ਡੁੱਬੇ ਹੋਏ ਪਿੰਡਾਂ ਤੋਂ ਕੁੱਤਿਆਂ ਦੇ ਲੜਨ, ਮੱਝਾਂ ਦੇ ਡਕਰਾਉਣ ਅਤੇ ਖੋਤਿਆਂ ਦੇ ਹਿੰਗਣ ਦੀਆਂ ਆਵਾਜ਼ਾਂ ਸੁਣੀਦੀਆਂ ਸਨ ਅਤੇ ਉਹ ਰਾਹ ਦੇ ਘੱਟੇ ਉੱਤੇ ਆਪਣੇ ਪੈਰਾਂ ਦੇ ਠੱਪੇ ਲਾਉਂਦਾ ਹੋਇਆ ਅਗਾਂਹ ਵਧ ਰਿਹਾ ਸੀ।
ਖੌਫ ਦੇ ਭੂਤਣੇ ਉਹਦੇ ਪੈਰਾਂ ਥੱਲੇ ਆ ਕੇ ਮਧੋਲੇ ਜਾ ਰਹੇ ਸਨ। ਹਨੇਰੇ ਨਾਲ ਜਾਣ ਪਛਾਣ ਹੋ ਜਾਣ ਪਰ ਉਹਦੇ ਵੇਖਣ ਦਾ ਬਿੱਤ ਮੁਅੱਤਰ ਹੋ ਗਿਆ ਸੀ। ਜੇ ਇਸ ਵੇਲੇ ਅਚਨਚੇਤ ਉਹਨੂੰ ਸ਼ਹਿਰ ਦੀਆਂ ਜਗਮਗ ਕਰਦੀਆਂ ਢੇਰ ਸਾਰੀਆਂ ਬੱਤੀਆਂ ਸਾਹਮਣੇ ਲਿਆ ਕੇ ਖਿਲਾਰ ਦਿੱਤਾ ਜਾਂਦਾ ਤੇ ਚਾਨਣ ਨਾਲ ਸ਼ਾਇਦ ਉਹਦੀਆਂ ਅੱਖਾਂ ਪਾਟ ਜਾਂਦੀਆਂ। ਉਹਨੂੰ ਜੁਗਨੂੰ ਤਾਰਿਆਂ ਵਾਂਗ ਤੇ ਤਾਰੇ ਹੱਥ ਵਿੱਚ ਫੜੀਆਂ ਹੋਈਆਂ ਮਸ਼ਾਲਾਂ ਹਾਰ ਮਾਲੂਮ ਹੁੰਦੇ। ਅਚਾਨਚਕ ਉਹ ਠਠੰਬਰ ਗਿਆ। ਖੌਫ ਦੀ ਇੱਕ ਲਹਿਰ ਆਈ, ਉਹਦਾ ਜੁੱਸਾ ਭਿਉਂ ਗਈ ਤੇ ਉਹਨੇ ਵੇਖਿਆ ਕਾਲਾ ਸਿਆਹ ਸੱਪ ਛਜਲੀ ਮਾਰ ਕੇ ਕੁੰਡਲ ਮਾਰੀ ਬੈਠਾ ਹੈ। ਤੇ ਉਂਝ ਤੇ ਉਹਨੇ ਕਈ ਵਾਰੀ ਸੱਪ ਵੇਖੇ ਜਾਂ ਮਹਿਸੂਸ ਕੀਤੇ ਹੋਣਗੇ। ਸੱਪਾਂ ਦੀਆਂ ਮਦਾਰੀਆਂ ਤੇ ਆਸਤੀਨਿਆਂ ਦੇ ਸੱਪ। ਕਈ ਵਾਰੀ ਉਹਨੂੰ ਇਹ ਵੀ ਜਾਪਿਆ ਸੀ ਕਿ ਭਈ ਸਦਾ ਤੋਂ ਕੋਈ ਨਾ ਕੋਈ ਨਿੱਕਾ ਮੋਟਾ ਸੱਪ ਹਰ ਵੇਲੇ ਉਹਦੇ ਆਲੇ ਦੁਆਲੇ ਫਿਰਦਾ ਰਿਹਾ ਸੀ। ਤੇ ਕਦੀ ਕਦੀ ਉਹਨੂੰ ਇੰਝ ਜਾਪਦਾ ਸੀ ਕਿ ਭਈ ਉਹਨੇ ਹਮੇਸ਼ ਤੇ ਇੱਕ ਦੋ ਮੂੰਹੀ ਸੱਪਣੀ ਦੀਆਂ ਦੋਵਾਂ ਹੱਥਾਂ ਵਿੱਚ ਨੱਪੀਆਂ ਹੋਈਆਂ ਨੇ, ਪਰ ਇਹ ਸਾਰੇ ਖੋਪੜੀਆਂ ਵਿੱਚੋਂ ਨਿਕਲੇ ਹੋਏ ਸੱਪ ਤੇ ਸੱਪਣੀਆਂ ਸਨ। ਆਲਣਿਆਂ ਦੀ ਜੋ ਦਾ ਸੱਚੀ ਮੁੱਚੀ ਦਾ ਕੌਡੀਆਂ ਵਾਲਾ ਸੱਪ ਵੇਖ ਕੇ ਉਹਦੇ ਲੂੰ ਕੰਡੇ ਖਲੋ ਉਹਦਾ ਦਿਲ ਢਾ ਕਰਕੇ ਅਗਾਂਹ ਲੰਘ ਗਿਆ। ਪਰ ਖੌਫ ਉਹਦੇ ਪਿੱਛੇ ਕਾਲਾ ਸਿਆ ਨਾਗ ਬਣ ਕੇ ਟੁਰਦਾ ਆਇਆ। ਉਹਨੇ ਮੁੜ ਕੇ ਤੱਕਿਆ ਤੇ ਉਹਦੇ ਪਿੱਛੇ ਹਨੇਰੇ ਤੇ ਘੱਟੇ ਤੋਂ ਅੱਡ ਕੁਝ ਵੀ ਨਹੀਂ ਸੀ। ਫਿਰ ਉਹਨੂੰ ਇੰਝ ਜਾਪਿਆ ਪਈ ਕੋਈ ਕੁਲੀ ਸ਼ੈ ਹੁਣੇ ਉਹਦੀਆਂ ਟੰਗਾਂ ਨੂੰ ਚੰਬੜ ਜਾਵੇਗੀ। ਇਸ ਖੌਫ ਦੇ ਅਜ਼ਾਬ ਤੋਂ ਬਚਣ ਲਈ ਪਰਤ ਕੇ ਉੱਚੀ ਸਾਰੀ ਆਖਿਆ, ਮੈਂ ਤੇਰੇ ਕੋਲੋਂ ਨਹੀਂ ਡਰਦਾ। ਉਹਦੀ ਆਵਾਜ਼ ਨਾਲ ਉਹਦੇ ਜ਼ਿਹਨ ਵਿੱਚ ਕੁੰਡਲ ਮਾਰ ਕੇ ਬੈਠਾ ਹੋਇਆ ਖੌਫ ਕੁੰਝ ਲਾ ਕੇ ਹਨੇਰੇ ਦੀ ਖੁੱਡ ਵਿੱਚ ਲੁਕ ਗਿਆ। ਤੇ ਅਜੇ ਉਹ ਖੁਸ਼ੀ, ਖੌਫ ਤੇ ਜਿੱਤ ਦੇ ਜਜ਼ਬਿਆਂ ਦਾ ਮੁੜਕਾ ਵੀ ਨਹੀਂ ਪਹੁੰਚ ਸਕਿਆ। ਉਹਦਾ ਖੁਰਾ ਨੱਪਦਾ, ਘੱਟਾ ਉਡਾਉਂਦਾ ਤੇ ਨੱਸਦਾ ਇੱਕ ਘੋੜਸਵਾਰ ਉਹਦੇ ਕੋਲ ਆ ਗਿਆ। ਘੋੜਸਵਾਰ ਨੇ ਉੱਚੀ ਸਾਰੀ ਖਰਵੀ ਆਵਾਜ਼ ਨਾਲ ਪੁੱਛਿਆ, ਕਿਹੜਾ ਏ? ਮੈਂ ਦਲੇਰਪੁਰ ਜਾਣਾ ਏ, ਸ਼ਹਿਰੋਂ ਆਇਆ ਵਾਂ। ਤੇਰੇ ਕੋਲ ਕੀ ਕੁਝ ਏ? ਖੌਫ ਦੀਆਂ ਸਜਰੀਆਂ ਲਹਿਰਾਂ ਆਈਆਂ ਤੇ ਕਈ ਤਿੱਖੇ ਤੀਰ ਵੱਜੇ। ਉਹਦਾ ਜੁੱਸਾ ਵਿੰਨ ਗਿਆ ਤੇ ਉਹਨੇ ਵੇਖਿਆ ਕਿ ਸਵਾਰ ਦਾ ਅੱਧਾ ਚਿਹਰਾ ਮੁੰਡਾਸੇ ਵਿੱਚ ਲੁਕਿਆ ਹੋਇਆ ਏ ਤੇ ਉਹਦੇ ਹੱਥ ਵਿੱਚ ਬੰਦੂਕ ਏ। ਉਹਨੇ ਬੋਲਣ ਦੀ ਕੋਸ਼ਿਸ਼ ਕੀਤੀ, ਆਵਾਜ਼ ਉਹਦੇ ਸੰਗ ਵਿੱਚ ਫਸ ਗਈ। ਉਹਨੇ ਛੇਤੀ ਨਾਲ ਘੜੀ ਲਾਹੀ ਤੇ ਬੋਝੇ ਵਿੱਚੋਂ ਨੋਟ ਕੱਢ ਕੇ ਆਖਿਆ, ਮੇਰੇ ਕੋਲ ਇਹੋ ਕੁਝ ਏ ਜਾਂ ਫਿਰ ਇਹ ਟਰਾਂਸਟਰ। ਅਟੈਚੀ ਕੇਸ ਵਿੱਚ ਕੀ ਏ? ਕੱਪੜੇ ਤੇ ਕਿਤਾਬਾਂ। ਉਹਨੇ ਮੋਈ ਹੋਈ ਆਵਾਜ਼ ਵਿੱਚ ਜਵਾਬ ਦਿੱਤਾ, ਕਿਹਦੇ ਵੱਲ ਜਾਣਾ ਏ? ਅਸਲ ਵਿੱਚ ਤਲੀਮੇ ਬਾਲਗਾਂ ਦੇ ਸਿਲਸਿਲੇ ਵਿੱਚ। ਅੱਛਾ ਮੈਂ ਸਮਝ ਗਿਆ, ਨਕਾਬਪੋਸ਼ ਨੇ ਆਖਿਆ ਤੇ ਫਿਰ ਘੋੜੇ ਤੋਂ ਉਤਰ ਕੇ ਉਹਦੇ ਵੱਲ ਵਧਿਆ ਤੇ ਬੰਦੂਕ ਦੀ ਨਾਲੀ ਉਹਦੇ ਵੱਲ ਸਿੱਧੀ ਸੀ। ਖੌਫ ਨਾਲ ਉਹਦੀਆਂ ਲੱਤਾਂ ਕੰਬਣ ਲੱਗ ਪਈਆਂ। ਨਕਾਬਪੋਸ਼ ਨੇ ਅੱਗੇ ਵੱਧ ਕੇ ਅਟੈਚੀ ਕੇਸ ਫੜ ਲਿਆ ਤੇ ਆਖਣ ਲੱਗਾ, ਤੁਸੀਂ ਸਵਾਰ ਹੋ ਜਾਓ, ਤੁਸੀਂ ਸਾਡੇ ਮਾਈ ਬਾਪ ਹੋ।